व्यूअर्स ब्रेक तो बाद ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਸਾਡੀ ਪਹਿਲੀ ਈਮੇਲ ਆਈ ਹੈ ਮੋਹਾਲੀ ਤੋਂ ਵੀਰ ਨਵੀਨ ਮਹਾਜਨ ਜੀ ਦੀ। ਇਹ ਲਿਖਦੇ ਹਨ, ਬੜੀ ਚੰਗੀ ਗੱਲ ਹੈ ਕਿ ਪਾਕਿਸਤਾਨ ਤਾਲਿਬਾਨ ਨਾਲ ਗੱਲਬਾਤ ਕਰ ਰਿਹਾ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਭਾਰਤ ਸਰਕਾਰ ਨੇ ਹੁਰੀਅਤ ਵਾਲਿਆਂ ਅਤੇ ਤੁਹਾਡੇ ਨਾਲ ਗੱਲਬਾਤ ਕਿਉਂ ਨਹੀਂ ਕੀਤੀ। ਇਸ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੋਵੇਗਾ ਜੀ ਡਾਕਟਰ ਸਾਹਿਬ। ਵੀਰ ਨਵੀਨ ਮਹਾਜਨ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਮੋਹਾਲੀ ਤੋਂ ਲਿਖਿਆ, ਚੰਡੀਗੜ੍ਹ ਤੋਂ ਜੀ। ਇਹ ਸਾਡੇ ਪ੍ਰੋਗਰਾਮ ਦੇ ਹੁਣ ਰੈਗੂਲਰ ਜਿਹੜੇ ਨੇ ਦਰਸ਼ਕ ਨੇ YouTube ਤੇ ਜੀ, ਔਰ ਲਗਾਤਾਰ ਤਾਂ ਲਿਖਦੇ ਨੇ। ਬਹੁਤ ਸਾਰੀਆਂ ਇਹਨਾਂ ਦੀਆਂ ਲਿਖਤਾਂ ਜਿਹੜੀਆਂ ਨੇ ਇਸ ਵੇਲੇ ਸਾਡੇ ਕੋਲ ਨੇ, ਜਿਨ੍ਹਾਂ ਦੇ ਜਵਾਬ ਦੇਣ ਵਾਲੇ ਨੇ ਜੀ। ਸੋ ਉਹਨਾਂ ਨੇ ਇੱਕ ਥਾਂ ਤੇ ਇੱਕ ਲਿਖਤ ਤਾਂ ਬੜੇ ਮਾਣ ਨਾਲ ਕਿਹਾ ਕਿ ਜੀ ਇੱਕ 22 ਸਾਲਾਂ ਦੇ ਹਿੰਦੂ ਮੁੰਡਿਆਂ ਨੇ ਤੁਹਾਨੂੰ ਐਨਗੇਜ ਕਰ ਲਿਆ ਜੀ, ਔਰ ਇੰਨਾ ਇੰਪੋਰਟੈਂਟ ਹੈ ਮੈਂ ਵੀ ਤੁਸੀਂ ਸਾਡਾ ਨੋਟਿਸ ਲੈਂਦੇ ਹੋ। ਦੇਖੋ ਸਾਡਾ ਕਿੰਨਾ ਦਿਮਾਗ ਹੈ ਜੀ। ਚਲੋ ਇੰਨਾ ਕੁ ਦਿਮਾਗ ਚੜਿਆ ਵੀ ਮੁਬਾਰਕ, ਦਿਮਾਗ ਚੜਦਾ ਹੀ ਹੁੰਦਾ, ਨਾਲੇ 22 ਸਾਲਾਂ ਦੇ ਨੇ, ਜੇ ਚੜ ਵੀ ਗਿਆ ਤਾਂ ਕੋਈ ਏਡਾ ਦੁੱਖ ਨਹੀਂ ਹੈ ਜੀ ਜੀ। ਪਰ ਉਹਦੇ ਚੋਂ ਅਸੀਂ ਰੈਲੇਵੈਂਟ ਪਾਰਟ ਪਿਕ ਕਰਦੇ ਹਾਂ ਜਾਂ ਅੱਗੋਂ ਵੀ ਕਰਾਂਗੇ, ਜਿਹਦੇ ਚ ਸਾਨੂੰ ਲੱਗਦਾ ਹੈ ਕਿ ਬੇਸ਼ੱਕ ਉਹਨਾਂ ਦੀ ਗੱਲ ਤਨਜ਼ ਵਾਲੀ ਹੈ। ਤਨਜ਼ ਅਸੀਂ ਵਿਅੰਗ ਨੂੰ ਵੀ ਕਹਿੰਦੇ ਹਾਂ, ਕਈ ਵਾਰੀ ਇਹਨੂੰ ਤੁਸੀਂ ਕਹਿ ਸਕਦੇ ਹੋ ਕਿ ਕਿਸੇ ਨੂੰ ਆਮ ਪੰਜਾਬੀ ਅਸੀਂ ਕਹਿੰਦੇ ਹਾਂ ਕਿ ਬੋਲੀ ਮਾਰ ਗੱਲ ਹੈ ਜੀ। ਜਿਵੇਂ ਉਹਨਾਂ ਨੇ ਪਹਿਲੀ ਤਾਂ ਗੱਲ ਠੀਕ ਕੀਤੀ ਕਿ ਪਾਕਿਸਤਾਨ ਤਾਂ ਤਾਲਿਬਾਨ ਦੇ ਨਾਲ ਗੱਲਬਾਤ ਕਰ ਰਿਹਾ। ਤਹਿਰੀਕੇ ਤਾਲਿਬਾਨ ਜਿਹਨੇ ਹਜ਼ਾਰਾਂ ਪਾਕਿਸਤਾਨੀਆਂ ਨੂੰ ਮਾਰਿਆ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਸੋਲਜਰ, ਫੌਜੀ ਅਫਸਰ ਦੂਸਰੇ ਵੀ ਸ਼ਾਮਲ ਨੇ ਜੀ। ਨਹੀਂ, ਉਹਨਾਂ ਨੇ ਕਿਹਾ ਕਿ ਜੇ ਉਹਨਾਂ ਨਾਲ ਪਾਕਿਸਤਾਨ ਗੱਲ ਕਰ ਸਕਦਾ ਹੈ ਤੇ ਫਿਰ ਸਾਡੀ ਸਰਕਾਰ ਹੁਰੀਅਤ ਵਾਲੇ, ਕਿਉਂਕਿ ਕਸ਼ਮੀਰ ਦੀ ਆਜ਼ਾਦੀ ਦੀ ਜਿਹੜੀ ਤਹਿਰੀਕ ਨੂੰ ਜਥੇਬੰਦੀ ਅੰਬਰੇਲਾ ਆਰਗੇਨਾਈਜੇਸ਼ਨ ਹੈ ਉਹਨਾਂ ਦੀ, ਹੁਰੀਅਤ ਕਾਨਫਰੰਸ ਜੀ, ਉਸ ਦੇ ਭਾਵੇਂ ਦੋ ਗਰੁੱਪ ਨੇ। ਇੱਕ ਜਿਹਨਾਂ ਨੂੰ ਹਾਰਡਲਾਈਨਰ ਕਹਿੰਦੇ ਨੇ, ਸੈਯਦ ਅਲੀ ਸ਼ਾਹ ਗਿਲਾਨੀ ਜੀ, ਜਿਹੜਾ ਕਿ ਬੜਾ ਹੀ ਡੈਡੀਕੇਟਿਡ ਬਜ਼ੁਰਗ ਲੀਡਰ ਹੈ ਔਰ ਮੇਰਾ ਉਹ ਇੱਕ ਰੋਲ ਮਾਡਲ ਵੀ ਹੈ ਜੀ ਜੀ। ਉਹਨਾਂ ਦੀ ਧਿਰ ਹੈ, ਔਰ ਮੈਂ ਪਿਛਲੇ ਦਿਨਾਂ 'ਚ ਹੀ ਦੇਖ ਰਿਹਾ ਸੀ ਵੀ ਉਹਨੇ ਸੈਯਦ ਅਲੀ ਸ਼ਾਹ ਗਿਲਾਨੀ ਨੇ ਮਰਨ ਤੋਂ ਬਜ਼ੁਰਗ ਨੇ, ਬਿਮਾਰ ਵੀ ਰਹਿੰਦੇ ਨੇ ਜੀ ਜੀ। ਉਹਨਾਂ ਨੇ ਆਪਣਾ ਘਰ, ਆਪਣੀ ਸਾਰੀ ਜਾਇਦਾਦ ਆਪਣੇ ਲੋਕਾਂ ਦੇ ਨਾਂ ਕੀਤੀ ਹੈ ਜੀ, ਕਸ਼ਮੀਰੀ ਆਜ਼ਾਦੀ ਦੇ ਨਾਂ ਤੇ। ਔਰ ਪਿਛਲੇ ਦਿਨਾਂ 'ਚ ਜਦੋਂ ਉਹ ਬਿਮਾਰ ਵੀ ਸਨ, ਔਰ ਫਾਰੂਕ ਅਬਦੁੱਲਾ ਦਾ ਪੁੱਤਰ ਉਮਰ ਅਬਦੁੱਲਾ ਚੀਫ ਮਿਨਿਸਟਰ ਹੈ, ਉਹਨੇ 2 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਭੇਜੇ ਕਿ ਜੀ ਤੁਹਾਨੂੰ ਜਿਹੜਾ ਅਸੀਂ ਹੈਲੀਕਾਪਟਰ ਤੇ, ਸਰਕਾਰੀ ਹੈਲੀਕਾਪਟਰ ਤੇ ਫਲਾਈ ਕਰਕੇ ਦਿੱਲੀ ਲੈ ਜਾਂਦੇ ਇਲਾਜ ਲਈ ਜੀ। ਉਹਨੇ ਕਿਹਾ ਨਹੀਂ, ਇਹ ਤਾਂ ਮੈਂ ਤਾਂ ਆਪਣੇ ਕਸ਼ਮੀਰੀ ਲੋਕਾਂ ਦੇ ਨਾਲ ਖੜਾ ਤੇ ਤੁਹਾਡੀ ਇਹ ਮਹਿਮਾਨ ਨਵਾਜ਼ੀ ਮੈਨੂੰ ਜਿਹੜੀ ਹੈ ਉਹ ਰਾਸ ਨਹੀਂ ਹੈ, ਤੁਹਾਡੀ ਮਿਹਰਬਾਨੀ, ਪਰ ਮੈਂ ਸਧਾਰਨ ਜੋ ਮੇਰੇ ਸਾਧਨ ਨੇ ਉਹਨਾਂ ਰਾਹੀਂ ਮੈਂ ਆਪਣਾ ਇਲਾਜ ਕਰਾਵਾਂਗਾ। ਸੋ ਇੱਕ ਗਰੁੱਪ ਇਹ ਹੈ। ਦੂਸਰਾ ਮੀਰਵਾਇਜ਼ ਉਮਰ ਫਾਰੂਕ ਹੈ। ਬੇਸ਼ੱਕ ਮੀਰਵਾਇਜ਼ ਉਮਰ ਫਾਰੂਕ ਬੜਾ, ਉਸਦੇ ਬਾਪ ਨੂੰ ਵੀ ਮਾਰ ਦਿੱਤਾ ਗਿਆ ਸੀ, ਪੜ੍ਹਿਆ ਲਿਖਿਆ, ਸੌਫਟ ਸਪੋਕਨ ਹੈ ਜੀ। ਵਾਸ਼ਿੰਗਟਨ DC 'ਚ ਇੱਕ ਡਿਸਕਸ਼ਨ ਵੇਲੇ ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ, ਉਹਨਾਂ ਦੇ ਨਾਲ ਜਿਸ ਤਰ੍ਹਾਂ ਅਸੀਂ ਗੱਲਬਾਤ ਕਰਦੇ ਹਾਂ ਇੱਦਾਂ ਵਿਊ ਐਕਸਚੇਂਜ ਕਰਨ ਦਾ ਮੌਕਾ ਵੀ ਮਿਲਿਆ ਜੀ। ਅੱਛੇ ਲੀਡਰ ਨੇ। ਲੇਕਿਨ ਮੈਨੂੰ ਦੁੱਖ ਹੋਇਆ ਪਿਛਲੇ ਦਿਨਾਂ 'ਚ ਜਦੋਂ ਪ੍ਰੋਫੈਸਰ ਭੁੱਲਰ ਦੀ ਡੈਥ ਸੈਂਟੈਂਸ ਕਮਿਊਟ ਕੀਤੀ ਗਈ ਲਾਈਫ ਇੰਪ੍ਰਿਜ਼ਨਮੈਂਟ 'ਚ ਜੀ, ਤੇ ਮੀਰਵਾਇਜ਼ ਉਮਰ ਫਾਰੂਕ ਨੇ ਕਿਹਾ ਕਿ ਜੀ ਦੇਖੋ ਅਫਜ਼ਲ ਗੁਰੂ ਨੂੰ ਤਾਂ ਹੈਂਗ ਕਰ ਦਿੱਤਾ ਗਿਆ ਸੀ, ਇਹ ਡਿਸਕ੍ਰਿਮੀਨੇਸ਼ਨ ਹੈ। ਮੈਂ ਸਮਝਦਾ ਵੀ ਹਾਲਾਂਕਿ ਅਸੀਂ ਅਫਜ਼ਲ ਗੁਰੂ ਦੇ ਲਈ ਪੂਰੀ ਆਵਾਜ਼ ਉਠਾਈ ਹੈ, ਸਿੱਖ ਕੌਮ ਨੇ ਪੂਰਾ, ਜਿਹੜੀਆਂ ਸਾਡੀਆਂ ਆਜ਼ਾਦੀ ਲਈ ਜੂਝ ਰਹੀਆਂ ਜਥੇਬੰਦੀਆਂ ਨੇ ਉਹ ਅੱਜ ਵੀ ਇਸ ਨੂੰ ਰਹਿੰਦੀਆਂ ਨੇ ਜੀ। ਪਰ ਕਈ ਵਾਰ ਜਿਹੜਾ ਇਸ ਕਿਸਮ ਦਾ ਕੋਈ ਵੀ ਕਹਿਣਾ, ਕੋਈ ਇਹ ਜ਼ਰੂਰੀ ਕਹਿਣਾ ਨਹੀਂ ਸੀ ਕਿ ਵੀ ਤੂੰ ਹੁਣ ਸਿੱਖਾਂ ਨੂੰ ਕਿੰਨੇ ਕੁ ਫੇਵਰ ਕਰ ਰਹੇ ਨੇ। ਉਹ ਜੇ ਸਿੱਖਾਂ ਨੂੰ ਫੇਵਰ ਕਰ ਰਹੇ ਹੁੰਦੇ ਤਾਂ ਫਿਰ ਸਾਡੀਆਂ ਨਸਲਕੁਸ਼ੀਆਂ ਨਾ ਕਰਦੇ, ਜਵਾਨੀ ਦਾ ਘਾਣ ਨਾ ਕਰਦੇ ਜੀ। ਸੋ ਕੇਸ ਕਸ਼ਮੀਰੀਆਂ ਦਾ ਹੋਏ, ਸਿੱਖਾਂ ਦਾ ਹੋਏ, ਨੀਤੀ ਸਰਕਾਰ ਦੀ ਉਹੀ ਹੈ। ਪਰ ਮੈਂ ਸਮਝਦਾ ਵੀ ਕਈ ਵਾਰ ਕੁਛ ਲੀਡਰ ਬਿਆਨ ਦੇਣ ਦੀ ਖਾਤਰ ਹੀ ਬਿਆਨ ਦੇ ਦਿੰਦੇ ਨੇ। ਇਸ ਤੋਂ ਉਲਟ ਸੈਯਦ ਅਲੀ ਸ਼ਾਹ ਗਿਲਾਨੀ ਬਹੁਤ ਮੈਚੁਰ ਲੀਡਰ ਹੈ, ਔਰ ਉਹਦੇ ਮੂੰਹ ਚੋਂ ਹਰ ਸ਼ਬਦ ਜਿਹੜਾ ਨਿਕਲਦਾ ਉਹ ਬੜਾ ਨਪਿਆ ਤੁਲਿਆ ਹੁੰਦਾ ਹੈ। ਉਹ ਕਦੇ ਦੁਸ਼ਮਣ ਨੂੰ ਵੀ ਜਦੋਂ ਗੱਲ ਕਹਿੰਦਾ ਹੈ ਤੇ ਉਹ ਵੀ ਉਸ ਦੀ ਗੱਲ ਧਿਆਨ ਨਾਲ ਇਸ ਲਈ ਸੁਣਦਾ ਹੈ ਕਿ ਉਹਦੇ 'ਚ ਆਪਣੇ ਲੋਕਾਂ ਲਈ ਦ੍ਰਿੜਤਾ ਵੀ ਹੁੰਦੀ ਹੈ ਔਰ ਉਹਦੇ 'ਚ ਵੇਟ ਵੀ ਹੁੰਦਾ ਹੈ। ਸੋ ਹੁਣ ਇਹ ਜਨਾਬ ਨਵੀਨ ਮਹਾਜਨ ਨੇ ਕਹਿ ਰਹੇ ਨੇ ਕਿ ਜੀ ਉਹ ਤਾਂ ਗੱਲਬਾਤ ਕਰ ਰਹੇ ਨੇ, ਬੜੀ ਚੰਗੀ ਗੱਲ ਹੈ, ਪਰ ਨਾਲ ਹੀ ਉਹਨਾਂ ਨੇ ਤਨਜ਼ ਕੀਤੀ ਵੀ ਤੁਹਾਡੇ ਨਾਲ ਜਾਂ ਹੁਰੀਅਤ ਵਾਲਿਆਂ ਨਾਲ ਗੱਲ ਨਹੀਂ ਕੀਤੀ ਜੀ। ਕੋਈ ਤਾਂ ਗੱਲ ਹੋਏਗੀ। ਹੁਣ ਕੋਈ ਗੱਲ ਤਾਂ ਭਾਈ ਤੁਹਾਡੀ ਕੌਮ ਦੇ ਲੋਕ ਨੇ, ਤੁਹਾਡੇ ਵਤਨ ਵਾਲਿਆਂ ਨੇ, ਪੁੱਛ ਕੇ ਦੱਸ ਦਿਓ ਸਾਨੂੰ ਵੀ ਕੀ ਗੱਲ ਹੈ ਜੀ ਜੀ। ਅਸੀਂ ਕਿਹੜਾ ਉਹਨਾਂ ਦੇ ਦੁੱਧ 'ਚ ਕਾਂਜੀ ਪਾਈ ਹੈ ਕਿ ਵੀ ਉਹ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ। ਪਾਕਿਸਤਾਨ ਤਾਂ ਜਿਨ੍ਹਾਂ ਨੇ ਮਾਰੇ ਨੇ ਉਹਨਾਂ ਦੇ ਨਾਲ ਗੱਲ ਕਰਨ ਨੂੰ ਤਿਆਰ ਨੇ। ਤੇ ਜੇ ਤਨਜ਼ ਦੀ ਗੱਲ ਪਾਸੇ ਛੱਡ ਦਈਏ ਤਾਂ ਫਿਰ ਇਹ ਗੱਲ ਦੇਖਣ ਵਾਲੀ ਹੈ ਜ਼ਰੂਰ
ਕਿ ਜਿਹੜਾ ਬਹਾਦਰ ਹੁੰਦਾ ਹੈ, ਜਿਹਨੂੰ ਅੰਗਰੇਜ਼ੀ ਚ ਸ਼ਿਵਲਰਸ ਕਹਿੰਦੇ ਨੇ ਜੀ, ਉਹੀ ਬਹਾਦਰ ਦੇ ਨਾਲ ਕਿਵੇਂ ਡੀਲ ਕਰਨਾ ਹੈ ਉਸ ਨੂੰ ਸਮਝਦੇ। ਬਹਾਦਰ ਲੜਦੇ ਨੇ, ਜਿੱਤਦੇ ਵੀ ਨੇ, ਹਾਰਦੇ ਵੀ ਨੇ, ਪਰ ਉਹ ਹਾਰ ਕੇ ਵੀ ਕਮੀਨਾਪਨ ਨਹੀਂ ਦਿਖਾਉਂਦੇ। ਉਹਨਾਂ ਦੇ ਵਿੱਚ ਇੱਕ ਸ਼ਿਵਲਰੀ ਹੁੰਦੀ ਹੈ। ਜਿਵੇਂ ਉੱਥੋਂ ਦਾ ਇੱਕ ਡਾਇਲੌਗ ਆਮ ਹੈ ਕਿ ਸਿਕੰਦਰ ਆਇਆ, ਅਲੈਗਜ਼ੈਂਡਰ ਜਿਹਦਾ ਨਾਂ ਹੈ, ਉੱਥੋਂ ਗ੍ਰੀਸ ਚੋਂ, ਇੱਥੋਂ ਦਾ ਰਾਜਾ ਪੰਜਾਬ ਦਾ ਪੋਰਸ ਸੀ, ਪੁਰੂ ਵੀ ਲਿਖਿਆ ਉਹਨੂੰ ਜੀ, ਔਰ ਲੜਾਈ ਹੋਈ, ਉਹ ਹਾਰ ਗਿਆ, ਉਹਨੂੰ ਪੋਰਸ ਨੂੰ ਕੈਦੀ ਬਣਾ ਲਿਆ, ਸਿਕੰਦਰ ਦੇ ਸਾਹਮਣੇ ਪੇਸ਼ ਕੀਤਾ ਔਰ ਉਹਨੂੰ ਕਿਹਾ, ਉਹਨੇ ਸਿਕੰਦਰ ਨੇ ਕਿਹਾ ਬੜੇ ਹੰਕਾਰ ਚ ਕਿ ਦੱਸ ਤੇਰੇ ਨਾਲ ਕੀ ਸਲੂਕ ਕੀਤਾ ਜਾਏ ਜੀ, ਤੇ ਉਹਨੇ ਕਿਹਾ ਕਿ ਜਿਵੇਂ ਇੱਕ ਬਹਾਦਰ ਰਾਜਾ ਬਹਾਦਰ ਰਾਜੇ ਦੇ ਨਾਲ ਕਰਦਾ ਜੀ। ਸੋ ਉਹਨੂੰ ਵੀ, ਕਿਉਂਕਿ ਉਹ ਫਿਲਾਸਫਰ ਵੀ ਸੀ ਸਿਕੰਦਰ, ਉਹਦੇ ਅਰਿਸਟੋਟਲ ਔਰ ਅਰਸਤੂ ਇਹ ਸਾਰੇ ਉਹਨਾਂ ਤੋਂ, ਉਹਦਾ ਗੁਰੂ ਸੀ ਅਰਿਸਟੋਟਲ, ਉਹਨੇ ਫੌਰਨ ਕਿਹਾ ਵੀ ਇਹਦੀਆਂ ਬੇੜੀਆਂ ਲਾਓ, ਹੱਥਕੜੀਆਂ ਲਾਓ, ਉਹਨੂੰ ਫ੍ਰੀ ਕੀਤਾ, ਉਹਨੂੰ ਉਹਦਾ ਰਾਜ ਵੀ ਵਾਪਸ। ਕਹਾਣੀ ਹੈ ਕਿੰਨੀ ਠੀਕ ਹੈ ਨਹੀਂ ਹੈ, ਪਰ ਇਹ ਆਮ ਕੋਟ ਹੁੰਦੀ। ਹੁਣ ਇਹ ਹੈ ਸ਼ਿਵਲਰੀ, ਇਹ ਹੈ ਬਹਾਦਰੀ ਜੀ, ਕਿ ਜਿਹਦੇ ਚ ਇੱਕ ਬਹਾਦਰ ਜਿਹੜਾ ਹੈ ਉਹ ਬਹਾਦਰ ਦੇ ਨਾਲ ਕਿਵੇਂ ਡੀਲ ਕਰਦਾ। ਹੁਣ ਜਿਨ੍ਹਾਂ ਨੇ 1000 ਸਾਲ ਜੁੱਤੀਆਂ ਖਾਧੀਆਂ ਨੇ, ਗੁਲਾਮੀ ਕੀਤੀ ਹੋਈ ਹੈ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਵੀ ਬਹਾਦਰੀ ਜਾਂ ਗ੍ਰੇਸ ਕੀ ਹੁੰਦੀ ਹੈ, ਉਹ ਕਮੀਨਾਪਨ ਹੀ ਦਿਖਾਣਗੇ। ਜੀ ਜੀ, ਉਹਨਾਂ ਦੀ ਮੁੱਠੀ ਦੇ ਵਿੱਚ ਵੀ ਜੇ ਕੋਈ ਚੀਜ਼ ਹੈ, ਦਸਾਂ ਨੂੰ ਹੋਏਗੀ ਵੀ ਵੰਡ ਦੇ ਮੁੱਠੀ ਘੁੱਟ ਲੈਣਗੇ, ਪਾਸੇ ਕਰਕੇ ਮੂੰਹ ਆਪੇ ਫੱਕੇ ਮਾਰਨਗੇ। ਉਹਨਾਂ ਨੂੰ ਇਹ ਕਮੀਨਾਪਨ ਹੁੰਦਾ। ਇਹਨੂੰ ਅਸੀਂ ਪੰਜਾਬੀ ਚ ਹੀ ਕਹਿੰਦੇ। ਅੰਗਰੇਜ਼ੀ ਦਾ ਸ਼ਬਦ ਮੀਨ ਹੈ, ਪਰ ਮੀਨ ਵੀ ਛੋਟਾ ਸ਼ਬਦ ਹੈ। ਸਾਡਾ ਕਮੀਨਾ ਸ਼ਬਦ ਬਹੁਤ ਚੀਜ਼ਾਂ ਕਹਿੰਦਾ, ਮੀਨ ਨਹੀਂ ਕਹਿੰਦਾ। ਮੀਨ ਤਾਂ ਇੱਥੇ ਜੋਕ ਚ ਵੀ ਕਹਿ ਦਿੰਦੇ ਨੇ, ਲੇਕਿਨ ਜਦੋਂ ਕਿਸੇ ਨੂੰ ਕਹੋ ਜੀ ਬੜਾ ਕਮੀਨਾ ਹੈ ਔਰ ਬੜੀ ਕਮੀਨਗੀ ਹੈ, ਸੋ ਇਹ ਜਿਹੜੀ ਤੁਹਾਡੀ ਸਰਕਾਰ ਹੈ ਉਹ ਇਸ ਲਈ ਨਹੀਂ ਗੱਲ ਕਰਦੀ ਵੀ ਕਮੀਨੇ ਨੇ। ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਜਦੋਂ ਕੋਈ ਸਮੱਸਿਆ ਹੈ ਉਹਦੇ ਚ ਕਿਸ ਗ੍ਰੇਸ ਦੇ ਨਾਲ ਉਹਨੂੰ ਡੀਲ ਕੀਤਾ ਜਾਂਦਾ। ਜਿਹੜਾ ਸਿੱਖਾਂ ਵਰਗੀ ਕੌਮ, ਔਰ ਅਸੀਂ ਇਸ ਲਿਹਾਜ਼ ਨਾਲ ਈਵਨ ਅਫਗਾਨਾਂ ਨੂੰ ਦਾਦ ਦਿਆਂਗੇ, ਉਹ ਵੀ ਬਹਾਦਰ ਲੋਕ ਨੇ, ਪਠਾਨ ਜੀ, ਭਾਵੇਂ ਲੜੇ ਨੇ, ਘੱਲੂਘਾਰੇ ਅਬਦਾਲੀ ਨੇ ਕੀਤੇ ਦੂਜੇ, ਪਰ ਅੱਜ ਵੀ ਤੁਸੀਂ ਜਦੋਂ ਕਿਸੇ ਪਠਾਨ ਨਾਲ ਮਿਲਦੇ ਹੋ, ਅਫਗਾਨਿਸਤਾਨ 'ਚ ਸਿੱਖ ਹੁਣ ਤੱਕ ਰਹਿੰਦੇ ਰਹੇ ਨੇ, ਤੇ ਬਰਾਬਰ ਦੇ ਤੌਰ ਤੇ ਉਹ ਵੀ ਰਿਸਪੈਕਟ ਕਰਦੇ ਸੀਗੇ ਸਰਦਾਰ ਜੀ, ਕਿ ਵੀ ਇਹ ਇਹਨਾਂ ਦੀ ਬਹਾਦਰੀ ਹੈ। ਤੇ ਸਿੱਖ ਦੇ ਲਈ ਵੀ, ਮੈਂ ਵੀ ਅੱਜ ਜਦੋਂ ਇਹ ਗੱਲ ਕਹਿਣਾ ਵੀ 25 ਸਾਲਾਂ 'ਚ ਅਫਗਾਨਾਂ ਨੇ 2 ਸੁਪਰ ਪਾਵਰਸ ਦੇ ਨੱਕ ਰਗੜਾ ਦਿੱਤੇ, ਤਾਂ ਮੈਨੂੰ ਪ੍ਰਾਈਡ ਵੀ ਹੋ ਰਿਹਾ ਹੁੰਦਾ ਕਿ ਵੀ ਬੇਸ਼ੱਕ ਅਸੀਂ ਉਹਨਾਂ ਦੇ ਨੱਕ ਰਗੜਾਏ ਸੀ ਅਫਗਾਨਾਂ ਦੇ, ਪਰ ਉਹਨਾਂ ਨੇ ਘੱਟੋ ਘੱਟ ਬਹਾਦਰੀ ਨਾਲ ਖਲੋਤੇ ਨੇ, ਦਲੇਰੀ ਦੇ ਨਾਲ, ਕਿ ਭਾਈ ਤੁਸੀਂ ਉਹਨਾਂ ਦੇ ਮੁਲਕ ਤੇ ਜਾ ਕੇ ਕਬਜ਼ੇ ਕਰੋਗੇ ਤੇ ਬਹਾਦਰ ਲੋਕ ਨੇ ਜੀ। ਲੇਕਿਨ ਇਹ ਤੁਹਾਡੇ ਭਾਰਤ ਦੇ ਹਾਕਮਾਂ ਦੇ ਵਿੱਚ ਇਹ ਸ਼ਿਵਲਰੀ, ਇਹ ਬਹਾਦਰੀ, ਇਹ ਗ੍ਰੇਸ ਨਹੀਂ ਹੈ ਕਿ ਉਹ ਆਪਣੇ ਦੇਸ਼ ਦੇ ਸ਼ਹਿਰੀਆਂ ਦੇ ਨਾਲ, ਜਿਹੜੇ ਜਿਨ੍ਹਾਂ ਨੂੰ ਆਪਣਾ ਕਹਿੰਦੇ ਰਹੇ ਨੇ, ਉਹਨਾਂ ਦੇ ਨਾਲ ਉਹ ਬੈਠ ਕੇ ਡੀਲ ਕਰਨ ਕਿ ਜੀ ਦੱਸੋ ਤੁਹਾਡੀਆਂ ਕੀ ਗ੍ਰੀਵੈਂਸਸ ਨੇ ਜੀ, ਆਓ ਅਸੀਂ ਐਜ਼ ਏ ਬਹਾਦਰੀ ਦੀ ਤਰ੍ਹਾਂ। ਜ਼ਮੀਨ ਕਿਹੜੀ ਕੋਈ ਚੁੱਕ ਕੇ ਉੱਪਰ ਲੈ ਜਾਂਦਾ ਹੈ, ਉਹੀ ਲੈਂਡਸ ਹੁੰਦੀਆਂ ਨੇ। ਕਿੰਨਿਆਂ ਨੇ ਤੁਸੀਂ ਜ਼ਮੀਨ ਪੁੱਟੋ, ਪੰਜਾਬ ਦੀ ਪੁੱਟੋ, ਅੰਮ੍ਰਿਤਸਰ ਦੀ ਪੁੱਟੋ, ਥੱਲੋਂ 200 ਫੁੱਟ ਥੱਲੇ ਜਾਓ, 400 ਜਾਓ, ਉੱਥੋਂ ਸਿੱਕੇ ਨਿਕਲਣਗੇ ਜੀ ਜੀ। ਕੋਈ ਸਿੱਖ ਰਾਜ ਦਾ ਸਿੱਕਾ ਹੋਏਗਾ, ਉਸ ਤੋਂ ਪਹਿਲਾਂ ਮੁਗਲਾਂ ਦਾ ਹੋਏਗਾ, ਉਸ ਤੋਂ ਪਹਿਲਾਂ ਕੋਈ ਮੌਰੀਆ ਦਾ ਹੋਏਗਾ, ਬੁੱਧ ਦਾ ਹੋਏਗਾ, ਅਲੈਗਜ਼ੈਂਡਰ ਦਾ ਹੋਏਗਾ, ਤੈਮੂਰ ਦਾ ਹੋਏਗਾ, ਹਲਾਕੂ ਦਾ ਹੋਏਗਾ। ਕਿੰਨੇ ਲੋਕ ਆਉਂਦੇ ਨੇ, ਬਾਜੇ, ਰਾਜੇ, ਬਾਦਸ਼ਾਹ, ਬਾਰਡਰ ਤਾਂ ਬਦਲਦੇ ਰਹਿੰਦੇ ਨੇ ਧਰਤੀ ਦੇ ਜੀ ਜੀ। ਕਦੇ ਕੋਈ ਹਾਕਮ ਹੁੰਦਾ, ਕਦੇ ਕੋਈ ਹਾਕਮ ਹੁੰਦਾ। 67 ਸਾਲ ਪਹਿਲਾਂ ਅੰਗਰੇਜ਼ ਬੈਠੇ ਸੀ ਉੱਥੇ, ਹੁਣ ਇਹ ਹਾਕਮ ਬਣੇ ਹੋਏ ਨੇ। ਇਹਨਾਂ ਨੇ ਕਿੰਨੀ ਕੁ ਦੇਰ ਰਹਿਣਾ, ਨਜ਼ਰ ਆ ਹੀ ਰਿਹਾ ਕਿੰਨੀ ਕੁ ਦੇਰ ਰਹਿਣਾ ਇਹਨਾਂ ਨੇ ਜੀ ਜੀ। ਪਰ ਇਹ ਜਿਹੜਾ ਕਰੈਕਟਰ ਹੈ ਕਿ ਜਿਹਦੇ ਚ ਕਿ ਤੁਸੀਂ ਬਹਾਦਰੀ ਦੇ ਨਾਲ, ਗ੍ਰੇਸ ਦੇ ਨਾਲ ਡੀਲ ਕਰਦੇ ਹੋ, ਇਹ ਤੁਹਾਡੇ ਮੁਲਕ ਔਰ ਉਹਨਾਂ ਦੇ ਹਾਕਮਾਂ 'ਚ ਨਹੀਂ ਹੈ, ਕਿਉਂਕਿ ਇਹਨਾਂ 'ਚ ਉਹੀ ਕਮੀਨਗੀ ਹੈ, 1000 ਸਾਲ ਦੀ ਗੁਲਾਮੀ ਜੀ, ਔਰ ਉਸ ਕਿਸਮ ਦਾ ਵਿਤਕਰਾ। ਉਹਨਾਂ ਨੂੰ ਟੋਲਰੇਟ ਹੀ ਨਹੀਂ ਹੁੰਦਾ ਵੀ ਸਿੱਖਾਂ ਦਾ ਇੰਨਾ ਸ਼ਾਨਦਾਰ ਇਤਿਹਾਸ ਜੀ ਜੀ, ਔਰ ਸਿੱਖਾਂ ਵਰਗੀ ਕੌਮ ਜਿਹੜੀ ਖਲੋਤੀ ਹੋਏ, ਗੁਰੂ ਤੇਗ ਬਹਾਦਰ ਸਾਹਿਬ ਨੇ ਜਾ ਕੇ ਸ਼ਹਾਦਤ ਦਿੱਤੀ ਹੋਏ ਕਿ ਵੀ ਇਹਨਾਂ ਦਾ ਤਿਲਕ ਜੰਜੂ ਜਿਹੜਾ ਹੈ ਉਹ ਤੁਹਾਨੂੰ ਖੋਣ ਦਾ ਹੱਕ ਨਹੀਂ ਹੈ। ਔਰੰਗਜ਼ੇਬ ਨੂੰ ਕਿਹਾ ਹੋਏ ਕਿ ਵੀ ਤੂੰ ਇਹਨਾਂ ਦਾ ਫੇਥ ਨਹੀਂ ਬਦਲ ਸਕਦਾ। ਇਹ ਤਾਂ ਸਾਰੀ ਕੌਮ ਉਸ ਗੁਰੂ ਤੇਗ ਬਹਾਦਰ ਦੇ ਦਰ ਤੇ ਨੱਕ ਰਗੜਦੀ ਰਹਿੰਦੀ ਸੈਂਚਰੀਜ਼, ਤੇ ਉਹ ਕਰਜ਼ਾ ਨਹੀਂ ਸੀ ਮੁਕਾ ਸਕਦੀ। ਤੇ ਇਹ ਨਵੰਬਰ 84 ਚ ਭੀੜ ਬਣਾ ਕੇ ਉੱਥੇ ਹਮਲਾ ਕਰਨ, ਜਿਹੜਾ ਉਹ ਸਾੜਨ ਗਏ ਸੀ ਗੁਰਦੁਆਰਿਆਂ ਨੂੰ। ਤੇ ਜਿਨ੍ਹਾਂ ਮੁਸਲਮਾਨਾਂ ਨੂੰ ਕਈ ਅੱਜ ਸਾਡੇ ਵੀਰ ਵੀ ਅਜੇ ਤੱਕ ਜਿਹੜੇ ਹਿੰਦੂਆਂ ਦੇ ਅਸਰ ਚੋਂ ਨਹੀਂ ਨਿਕਲੇ ਹੈ, ਉਹ ਜਿਹੜੇ ਨੇ ਉਹ ਗਲਤ ਦੇਖਦੇ ਨੇ, ਉਹਨੂੰ ਪ੍ਰੋਟੈਕਟ ਕਰਨ ਵਾਲੇ ਮੁਸਲਮਾਨ। ਜੇ ਯੂਪੀ ਬਿਹਾਰ ਚ ਨਵੰਬਰ 84 ਚ ਸਿੱਖਾਂ ਦਾ ਕਾਫੀ ਬਚਾਅ ਰਿਹਾ, ਖਾਸ ਤੌਰ ਤੇ ਪਿੰਡੂ ਇਲਾਕਿਆਂ 'ਚ, ਤੇ ਕਾਰਨ ਇਹ ਤਾਂ ਕਹਿਣਗੇ ਜੀ ਦਿੱਲੀ 'ਚ ਬਹੁਤ ਸਾਰੇ ਹਿੰਦੂਆਂ ਨੇ ਸਿੱਖਾਂ ਨੂੰ ਬਚਾਇਆ ਜੀ। ਕਿੰਨਿਆਂ ਕਿਨੇ ਬਚਾਇਆ, ਕਿੰਨੀਆਂ ਕਹਾਣੀਆਂ ਨੇ, ਉਹਦੇ ਕਦੇ ਮੁਸਲਮਾਨ ਮੈਂਸ਼ਨ ਨਹੀਂ ਹੋਏਗਾ। ਔਰ ਜਿਹੜੇ ਬਹੁਤ ਸਾਰੇ ਕੁਝ ਟਰੱਕ ਵੀ ਬਚੇ ਜਾਂ ਦੂਜੇ, ਉਹਨਾਂ ਦੇ ਜਾ ਕੇ ਹਵੇਲੀਆਂ 'ਚ ਜਾਂ ਉਹਨਾਂ ਦੇ ਗੈਰਾਜਿਸ ਦੇ ਵਿੱਚ
ਔਰ ਉਹ ਰੱਖਿਆ ਦੇ ਉੱਤੇ ਆਏ। ਮੇਰੀ ਇਵਨ ਬਿਦਰ ਦੇ ਮਾਮਲੇ 'ਚ ਵੀ ਗੱਲ ਹੋ ਰਹੀ ਸੀ, ਜਦੋਂ ਇੰਜੀਨੀਅਰਿੰਗ ਕਾਲਜ ਦੇ 1 ਦਰਜਨ ਦੇ ਕਰੀਬ ਸਟੂਡੈਂਟ ਜਿਹੜੇ ਨੇ ਉਹ ਕੋ ਕੇ ਮਾਰੇ 88 ਦੇ ਵਿੱਚ। ਤਾਂ ਉਹਨਾਂ ਸਟੂਡੈਂਟਸ ਨਾਲ ਗੱਲ ਹੋਈ, ਕਹਿੰਦੇ ਜੀ 1 ਦਰਜਨ ਨਹੀਂ 100 ਨੰਬਰ ਹੋਣਾ ਸੀ, 100 ਤੋਂ ਜ਼ਿਆਦਾ ਮਾਰੇ। ਜੀ ਇਲਾਕੇ 'ਚ ਮੁਸਲਮਾਨ ਰਹਿੰਦੇ ਨੇ ਉਹ ਸਾਡੇ ਰੈਸਕਿਊ ਤੇ ਉਹਨਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਖੋਲ ਦਿੱਤੇ। ਕਈ ਜਿਹੜੇ ਨੇ ਜੋ ਉਹਨਾਂ ਦੇ ਕੋਲ ਸੀ ਆ ਕੇ ਬਾਹਰ ਆ ਗਏ, ਭੀੜਾਂ ਨੂੰ ਉਹਨਾਂ ਨੇ ਵੀ ਨਹੀਂ ਰੋਕ, ਪਰ ਉਹਦਾ ਕਦੇ ਜ਼ਿਕਰ ਨਹੀਂ ਹੋਏਗਾ। ਸੋ ਅਸੀਂ ਸਮਝਦੇ ਹਾਂ ਵੀ ਇਹੀ ਤੁਹਾਡੇ ਸਵਾਲ ਦਾ ਜਵਾਬ ਹੈ ਕਿ ਵੀ ਇਹ ਕਮਿਊਨਿਟੀ ਛੱਡੋ ਤੇ ਆਪਣੀ ਜਿਨ੍ਹਾਂ ਦੇ ਕੋਲ ਪਾਵਰ ਹੈ, ਤੁਹਾਡੇ ਹੀ ਕੌਮ ਦੇ ਨੇ, ਉਹਨਾਂ ਨੂੰ ਕਹੋ ਕਿ ਗ੍ਰੇਸਫੁਲੀ ਗੱਲਬਾਤ ਕਰੋ। ਜੇ ਪਾਕਿਸਤਾਨ ਤਾਲਿਬਾਨ ਨਾਲ ਗੱਲਬਾਤ ਕਰ ਸਕਦਾ ਹੈ ਤੇ ਤੁਸੀਂ ਕਸ਼ਮੀਰ ਦੀ ਹੁਰੀਅਤ ਕਾਨਫਰੰਸ ਦੇ ਨਾਲ ਗੱਲ ਕਰੋ, ਖਾਲਿਸਤਾਨੀ ਤਨਜ਼ੀਮਾਂ ਨਾਲ ਗੱਲ ਕਰੋ ਤੇ ਮਸਲੇ ਦਾ ਹੱਲ ਲੱਭੋ। ਜੀ ਡਾਕਟਰ ਸਾਹਿਬ, ਇਸ ਨਾਲ ਜਾਣਿਆ ਬ੍ਰੇਕ ਤੇ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।